ਅਮਰੀਕਾ ਦੇ ਵਿੱਚ ਜਿਹੜਾ ਗਨ ਕਲਚਰ ਆ ਹਮੇਸ਼ਾ ਖਾਲਸਾ ਜੀ ਉਹਦੇ ਤੇ ਬਹਿਸ ਹੁੰਦੀ ਰਹਿੰਦੀ ਆ। ਆਪਾਂ ਵੇਖਦੇ ਹਾਂ ਜਦੋਂ ਕੋਈ ਵੱਡੀ ਘਟਨਾ ਵਾਪਰ ਜਾਂਦੀ ਆ। ਹੁਣ ਇੱਕ ਰਿਪੋਰਟ ਆਈ ਆ, ਉਹ ਰਿਪੋਰਟ ਕਹਿੰਦੀ ਹੈ ਕਿ ਅਮਰੀਕਾ ਦੇ ਵਿੱਚ ਜਿਹੜੇ ਗਨ ਕੰਪਨੀਆਂ ਨੇ ਉਹਨਾਂ ਨੇ ਪਿਛਲੇ 20 ਸਾਲਾਂ ਯਾਨੀ ਕਿ 2 ਦਹਾਕਿਆਂ ਦੇ ਵਿੱਚ ਆਪਣੇ ਬਾਜ਼ਾਰ ਦੀ ਬਰੀਕੀ ਦੇ ਨਾਲ ਜਿਹੜੀ ਆ ਪੜਤਾਲ ਕੀਤੀ ਹੈ। ਤੇ ਉਹਨਾਂ ਦਾ ਇਹ ਜਿਹੜਾ ਮੈਸੇਜ ਆ ਉਹ ਇਹ ਆ ਵੀ ਨਿੱਜੀ ਸੁਰੱਖਿਆ ਵਾਸਤੇ ਪਰਸਨਲ ਜਿਹੜੀ ਆਪਣੀ ਸਿਕਿਉਰਿਟੀ ਵਾਸਤੇ ਲੋਕ ਜਿਹੜੇ ਆ ਉਹ ਕਿੰਨੇ ਕੁ ਹਥਿਆਰ ਵੇਖਦੇ ਆ ਜਾਂ ਯੂਥ ਨੂੰ ਜਾਂ ਹੋਰ ਜਿਹੜੇ ਆਪਦੇ ਵਾਸਤੇ ਦਿਖਾਉਣ ਵਾਸਤੇ ਸ਼ਿਕਾਰ ਵਾਸਤੇ ਜਿਹੜੇ ਲੋਕ ਆ ਉਹ ਕਿੰਨੇ ਕੁ ਗਨ ਜਿਹੜੇ ਆ ਖਰੀਦਦੇ ਆ। ਸਾਲ 2000 ਦੇ ਵਿੱਚ ਦੇਸ਼ ਦੇ ਵਿੱਚ 85 ਲੱਖ ਜਿਹੜੇ ਫਾਇਰ ਆਰਮਸ ਆ ਉਹ ਵਿਕੇ ਸੀਗੇ ਤੇ ਪਿਛਲੇ ਸਾਲ ਇਹੀ ਜਿਹੜੀ ਗਿਣਤੀ ਆ ਉਹ 3 ਕਰੋੜ 99 ਲੱਖ ਜਿਹੜੀ ਰਹੀ ਆ। ਤੇ ਹੁਣ ਦੱਸਦੇ ਆ ਵੀ ਨਵੀਂ ਸਟੱਡੀ ਜਿਹੜੀ ਆਈ ਆ ਉਹਦੇ ਵਿੱਚ ਇਹ ਗੱਲ ਖਾਲਸਾ ਜੀ ਸਾਹਮਣੇ ਆ ਰਹੀ ਆ ਕਿ ਜਿਹੜੇ ਗਨ ਖਰੀਦਦੇ ਨੇ ਉਹਨਾਂ ਦੇ ਵਿੱਚ ਔਰਤਾਂ ਦੀ ਗਿਣਤੀ ਵੀ ਜਿਹੜੀ ਆ ਸਭ ਤੋਂ ਜ਼ਿਆਦਾ। ਜਿਹੜੇ ਗਨ ਬਣਾਉਂਦੇ ਨੇ ਜਾਂ ਹੋਰ ਲਾਇਰਸ ਨੇ ਜਾਂ ਹੋਰ ਨੇ ਉਹਨਾਂ ਨੇ ਅਮਰੀਕੀਆਂ ਨੂੰ ਇੱਕ ਬਹੁਤ ਵੱਡੇ ਵਰਗ ਨੂੰ ਇਹ ਭਰੋਸਾ ਦਿਵਾਇਆ ਵੀ ਤੁਹਾਡੇ ਕੋਲੇ ਇੱਕ ਗਨ ਹੋਣੀ ਹੁਣ ਜਿਹੜੀ ਆ ਲਾਜ਼ਮੀ ਜਿਹੜੀ ਆ ਹੋ ਗਈ ਆ। ਤੇ ਉਹ ਹੁਣ ਇੱਕ ਬਹੁਤ ਵੱਡੀ ਜਿਹੜੀ ਡਿਬੇਟ ਆ ਉਹ ਚੱਲ ਪਈ ਹੈ ਕਿ ਗਨ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ। ਤੇ ਕਈ ਔਰਤਾਂ ਨੇ ਵੀ ਇਹ ਗੱਲ ਮੰਨੀ ਜਦੋਂ ਇਹਨਾਂ ਨੇ ਸਟੱਡੀ ਕੀਤੀ ਵੀ ਹੁਣ ਹਾਲਾਤ ਕਈ ਥਾਈਂ ਸਾਨੂੰ ਜਾਣ ਤੋਂ ਡਰ ਲੱਗਦਾ, ਇਸ ਕਰਕੇ ਸਾਡੇ ਇੰਟਰਸਟ ਹੈਗੇ ਨੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਗਨ ਖਰੀਦਾਂਗੇ। ਕਈ ਅਲੜ ਕੁੜੀਆਂ ਦੇ ਨਾਲ ਜਦੋਂ ਉਹਨਾਂ ਨੇ ਗਨ ਬਾਰੇ ਗੱਲਬਾਤ ਕੀਤੀ, ਗਨ ਕਲਚਰ ਬਾਰੇ। ਗਨ ਇੰਡਸਟਰੀ ਨੇ 2016 ਦੇ ਵਿੱਚ ਜਿਹੜਾ 2016 ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਰਿਕਾਰਡ ਆ ਉਹ ਤਿਆਰ ਕੀਤਾ। ਪਿਛਲੇ ਸਾਲ ਇੱਕ ਸਟੱਡੀ ਹੋਈ ਸੀ ਉਹਦੇ ਵਿੱਚ ਵੀ ਇਹ ਗੱਲ ਆਈ ਸੀ ਕਿ ਜਿਹੜੇ ਗਨ ਖਰੀਦਣ ਵਾਲੇ ਲੋਕ ਆ ਉਹ 40 ਸਾਲਾਂ ਦੇ ਨੇੜੇ ਤੇੜੇ ਆ, ਜਾਂ ਤਾਂ ਉਹ 40 ਤੋਂ ਘੱਟ ਨੇ 35 ਵਾਲੇ ਤੇ ਜਾਂ 42 45 ਵਾਲੇ। ਮਤਲਬ ਇਸ ਉਮਰ ਦੇ ਵਿੱਚ ਆ ਕੇ ਉਹਨਾਂ ਦੀ ਸੋਸ਼ਲੀ ਇਨਸਿਕਿਉਰਿਟੀ ਨੂੰ ਜ਼ਿਆਦਾ ਫੀਲ ਕਰਨ ਲੱਗ ਪਏ ਨੇ, ਇਹ ਜਿਹੜਾ ਕਾਰਨ ਹੋ ਸਕਦਾ। ਦੂਜਾ ਇਹ ਹੈ ਵੀ ਗਨ ਇੰਡਸਟਰੀ ਨੂੰ ਇੱਕ ਇਹ ਵੀ ਆਰਟੀਕਲ ਦੇ ਵਿੱਚ ਲਿਖੀ ਗਈ ਹੈ ਲਾਈਨ ਕਿ ਰਿਪਬਲਿਕਨ ਤੇ ਡੈਮੋਕ੍ਰੇਟਸ ਜਿਹੜੇ ਆ ਉਹ ਉਮੀਦਵਾਰ ਨੈਸ਼ਨਲ ਰਾਈਫਲ ਐਸੋਸੀਏਸ਼ਨ ਦਾ ਸਮਰਥਨ ਜਤਾਉਣ ਦੀ ਹਮੇਸ਼ਾ ਕੋਸ਼ਿਸ਼ ਕਰਦੇ ਰਹਿੰਦੇ ਆ। ਤੇ ਪਿਛਲੇ ਦਿਨੀ ਇਹਨਾਂ ਦੋਨਾਂ ਪਾਰਟੀਆਂ ਨੇ ਗਨ ਕਲਚਰ ਦੇ ਪੱਖ ਦੇ ਵਿੱਚ ਵੀ ਜਿਹੜੀਆਂ ਮੁਹਿੰਮਾਂ ਦੇ ਵਿੱਚ ਹਿੱਸਾ ਲੈਂਦੇ ਰਹੇ ਆ। ਜਿੱਥੇ ਸਟੱਡੀ ਹੋਈ ਆ ਉਹਨਾਂ ਯੂਥ ਨੇ ਵੀ ਮੰਨਿਆ ਵੀ ਸਾਡਾ ਜਿਹੜਾ ਪਾਰਟੀਆਂ ਨਾਲ ਤਾਲੁਕਾਤ ਆ ਉਹ ਦੋਨਾਂ ਨਾਲ ਹੀ ਆ, ਪਰ ਸਾਡਾ ਜਿਹੜਾ ਇੰਟਰਸਟ ਆ ਗਨ ਪ੍ਰਤੀ ਉਹ ਜਿਹੜਾ ਪਹਿਲਾਂ ਨਾਲੋਂ ਵੱਧ ਗਿਆ। ਜੀ ਖਾਲਸਾ ਜੀ। ਬਿਲਕੁਲ, ਜੇ ਗਨ ਦੀ ਗੱਲ ਕਰਦੇ ਜਾਈਏ, ਟੈਕਸਸ ਦੇ ਵਿੱਚ ਪਿਛਲੇ ਵੀਕਐਂਡ ਦੇ ਦੌਰਾਨ ਇੱਕ ਰਿਪਬਲਿਕਨਸ ਜੋ ਪਾਰਟੀ ਹੈਗੀ ਟੈਕਸਸ ਦੀ GOP ਆ, ਉਹਨਾਂ ਨੇ ਮੀਟਿੰਗ ਕੀਤੀ ਤੇ ਉਸ ਮੀਟਿੰਗ ਦੇ ਵਿੱਚ ਟੈਕਸਸ ਦੇ ਸੈਨੇਟਰ ਜੌਨ ਕੌਰਨੀਨ ਜੋ ਲੀਡ ਕਰਦੇ GOP ਨੈਗੋਸ਼ੀਏਸ਼ਨ ਬਾਈ ਪਾਰਟੀਸਨ ਗਨ ਟਾਕਸ ਨੂੰ ਲੈ ਕੇ, ਉਹਨਾਂ ਦੀ ਹੂਟਿੰਗ ਵੀ ਕੀਤੀ ਗਈ ਲੋਕਾਂ ਵੱਲੋਂ ਕਿ ਤੁਸੀਂ ਇਹ ਕਾਹਤੇ ਡੈਮੋਕ੍ਰੇਟਸ ਦਾ ਸਾਥ ਦੇ ਰਹੇ ਹੋ।